ਮਤਲਬ ਝੂਠ ਤੇ ਹਰ ਕੋਈ ਬੋਲਦਾ ਆਪਣੀ ਲਾਈਫ ਦੇ ਵਿੱਚ, ਬਟ ਆਈ ਫੀਲ ਜ਼ਿਆਦਾ ਝੂਠ ਨਹੀਂ ਬੋਲਣਾ ਚਾਹੀਦਾ, ਕਿਉਂਕਿ ਕੋਈ ਵੀ ਰਿਸ਼ਤੇ ਦੀ ਸ਼ੁਰੂਆਤ ਝੂਠ ਨਾਲ ਵਧੀਆ ਨਹੀਂ ਹੁੰਦਾ ਉਹਦਾ ਐਂਡ। ਥੋੜਾ ਝੂਠ ਜਿਹੜਾ ਕਿਸੇ ਦਾ ਨੁਕਸਾਨ ਨਾ ਕਰੇ, ਦੈਟ ਇਜ਼ ਫਾਈਨ, ਬਟ ਜ਼ਿਆਦਾ ਨਾ ਬੋਲੋ ਜਿਹੜੀ ਮਤਲਬ ਕਿਸੇ ਦੀ ਲਾਈਫ ਨਹੀਂ ਖਰਾਬ ਹੋਣੀ ਚਾਹੀਦੀ। ਆਵੇ ਜੀ ਦੇ ਨਾਲ ਤੇ ਮੈਂ ਪਹਿਲਾਂ ਵੀ ਕੋਕਾ ਕੀਤਾ ਸੀ ਤੇ ਸਾਡੀ ਜੋੜੀ ਲੋਕਾਂ ਨੂੰ ਬਹੁਤ ਪਸੰਦ ਆਈ ਸੀ, ਤੇ ਹੋਪਫੁਲੀ ਲੈਂਬਰਗੀ ਦੇ ਵਿੱਚ ਵੀ ਲੋਕਾਂ ਨੂੰ ਸਾਰਿਆਂ ਨੂੰ ਪਸੰਦ ਆਵੇ। ਡਿਫਰੈਂਸ ਮੈਂ ਨਾ ਜਦੋਂ ਵੀ ਐਕਟਿੰਗ ਕਰਦੀ ਹਾਂ ਨਾ ਕੈਮਰੇ ਦੇ ਸਾਹਮਣੇ ਆ ਕੇ, ਮੇਰੇ ਲਈ ਸਾਰੀ ਚੀਜ਼ਾਂ ਇੱਕ ਹੀ ਹੋ ਜਾਂਦੀਆਂ, ਚਾਹੇ ਉਹ ਫਿਲਮਾਂ ਹੋਣ, ਵੈਬ ਸੀਰੀਜ਼ ਵੀ ਹੋ, ਚਾਹੇ ਉਹ ਕੁਛ ਵੀ ਹੋਵੇ। ਤੇ ਨਰਵਸ ਤੇ ਮੈਂ ਥੋੜੀ ਜਿਹੀ ਹਾਂ, ਐਕਸਾਈਟਿਡ ਤੇ ਬਹੁਤ ਜ਼ਿਆਦਾ, ਕਿਉਂਕਿ ਇਹ ਮੇਰੀ ਪਹਿਲੀ ਫਿਲਮ ਹੈ। ਏਦਾਂ ਤੇ ਹੈਗੇ ਨੇ, ਬਟ ਦੋ ਮੇਰੇ ਜਿਹੜੇ ਫੇਵਰੇਟ ਨੇ ਜਿਨ੍ਹਾਂ ਦੇ ਨਾਲ ਮੈਨੂੰ ਕੰਮ ਕਰਨਾ ਹੈਗਾ, ਉਹ ਨੇ ਦਿਲਜੀਤ ਦੋਸਾਂਝ ਐਂਡ ਐਮੀ ਵਿਰਕ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਮਨੋਰੰਜਨ ਜਗਤ ਦੇ ਨਾਲ, ਸੰਗੀਤ ਜਗਤ ਦੇ ਨਾਲ ਜੁੜੀ ਕਿਸੇ ਵੀ ਸੈਲੀਬ੍ਰਿਟੀ ਦੇ ਨਾਲ ਗੱਲਬਾਤ ਕਰਦੇ ਹਾਂ। ਤੇ ਅੱਜ ਇਸੇ ਕੜੀ ਦੇ ਤਹਿਤ ਆਪਣੇ ਨਾਲ ਜੁੜੇ ਨੇ ਪੰਜਾਬੀ ਫਿਲਮ ਅਦਾਕਾਰਾ ਮਾਹਿਰਾ ਸ਼ਰਮਾ ਜੀ, ਜਿਨ੍ਹਾਂ ਦੀ ਫਿਲਮ ਆ ਰਹੀ ਹੈ ਲੈਂਬਰਗਿਨੀ ਰਣਜੀਤ ਬਾਵਾ ਦੇ ਨਾਲ। ਤੇ ਆਓ ਉਹਨਾਂ ਦੇ ਨਾਲ ਜੁੜ ਕੇ ਫਿਲਮ ਦੇ ਬਾਬਤ ਤੇ ਉਹਨਾਂ ਦੇ ਹੋਰ ਪ੍ਰੋਜੈਕਟਸ ਦੇ ਬਾਬਤ ਆਪਾਂ ਗੱਲਬਾਤ ਕਰਦੇ ਹਾਂ। ਸਾਨੂੰ ਉਹ ਜੁਆਇਨ ਕਰਨਗੇ ਤੇ ਗੱਲਬਾਤ ਕਰਨਗੇ। ਮਾਹਿਰਾ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ। ਮਾਹਿਰਾ ਸ਼ਰਮਾ ਜੀ, ਗੱਲਬਾਤ ਦੀ ਸ਼ੁਰੂਆਤ ਕਰੀਏ ਲੈਂਬਰਗਿਨੀ ਤੋਂ। ਲੈਂਬਰਗਿਨੀ 2 ਜੂਨ ਨੂੰ ਰਿਲੀਜ਼ ਹੋ ਰਹੀ ਹੈ, ਸੋ ਕਿੰਨੀ ਕੁ ਨਰਵਸਨੈਸ, ਕਿੰਨੀ ਕੁ ਐਕਸਾਈਟਮੈਂਟ ਹੈ ਇਸ ਫਿਲਮ ਨੂੰ ਲੈ ਕੇ? ਨਰਵਸ ਤੇ ਮੈਂ ਥੋੜੀ ਜਿਹੀ ਹਾਂ, ਐਕਸਾਈਟਿਡ ਤੇ ਬਹੁਤ ਜ਼ਿਆਦਾ, ਕਿਉਂਕਿ ਇਹ ਮੇਰੀ ਪਹਿਲੀ ਫਿਲਮ ਹੈ ਔਰ ਮੈਨੂੰ ਹਮੇਸ਼ਾ ਤੋਂ ਹੀ ਪੰਜਾਬ 'ਚ ਕੰਮ ਕਰਨਾ ਸੀ, ਤੇ ਫਾਈਨਲੀ ਮਾਈ ਡ੍ਰੀਮਸ ਕਮਿੰਗ ਟਰੂ। ਤੇ ਥੋੜੀ ਜਿਹੀ ਐਕਸਾਈਟਿਡ ਵੀ ਹੈ ਤੇ ਨਰਵਸ ਵੀ ਬਹੁਤ ਜ਼ਿਆਦਾ ਹੈਗੀ ਆਈ ਥਿੰਕ। ਜੀ, ਸੋ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਕੇ, ਰਣਜੀਤ ਬਾਵਾ ਜੀ ਦੇ ਨਾਲ, ਨਿਰਮਲ ਰਿਸ਼ੀ ਜੀ ਦੇ ਨਾਲ, ਸਰਬਜੀਤ ਚੀਮਾ ਦੇ ਨਾਲ? ਬਹੁਤ ਵਧੀਆ ਐਕਸਪੀਰੀਅੰਸ ਸੀ, ਸਾਰੇ ਸੀਨੀਅਰ ਐਕਟਰ ਨੇ, ਤੇ ਆਈ ਐਮ ਵੈਰੀ ਲੱਕੀ ਦੈਟ ਕਿ ਮੇਰਾ ਪਹਿਲਾ ਪ੍ਰੋਜੈਕਟ ਹੈ ਇਹਨਾਂ ਦੇ ਵੱਡੇ ਸਟਾਰਾਂ ਨਾਲ ਨੇ, ਐਂਡ ਆਈ ਐਮ ਵੈਰੀ ਹੈਪੀ, ਕਿਉਂਕਿ ਨਿਰਮਲ ਰਿਸ਼ੀ ਮੈਮ ਮਤਲਬ ਉਹਨਾਂ ਦੀ ਫਿਲਮਾਂ ਹਮੇਸ਼ਾ ਦੇਖਦੀ ਸੀ ਮੈਂ। ਸ਼ੀ ਇਜ਼ ਵੈਰੀ ਗੁੱਡ, ਸ਼ੀ ਇਜ਼ ਵੈਰੀ ਗੁੱਡ ਲੇਡੀ, ਐਂਡ ਉਹਨਾਂ ਦੀ ਐਕਟਿੰਗ, ਉਹਨਾਂ ਦੀ ਕਾਮੇਡੀ, ਉਹਨਾਂ ਦਾ ਸਾਰਾ ਕੁਝ ਇੰਨਾ ਵਧੀਆ ਹੈਗਾ। ਤੇ ਨਾਲ ਹੀ ਸਰਬਜੀਤ ਜੀ ਦੇ ਨਾਲ ਮੈਂ ਪਹਿਲੇ ਵੀ ਗਾਣਾ ਕੀਤਾ ਸੀ, ਰਾਰਾ ਰੀਰੀ ਰਾਰਾ। ਅੱਛਾ ਜੀ, ਉਹ ਬਹੁਤ ਵਧੀਆ ਸੀ, ਬਹੁਤ ਜ਼ਿਆਦਾ, ਉਹ ਬਹੁਤ ਚੰਗੇ ਨੇ। ਤੇ ਬਾਵੇ ਜੀ ਦੇ ਨਾਲ ਤੇ ਮੈਂ ਪਹਿਲਾਂ ਵੀ ਕੋਕਾ ਕੀਤਾ ਸੀ, ਤੇ ਸਾਡੀ ਜੋੜੀ ਲੋਕਾਂ ਨੂੰ ਬਹੁਤ ਪਸੰਦ ਆਈ ਸੀ, ਤੇ ਹੋਪਫੁਲੀ ਲੈਂਬਰਗੀ ਦੇ ਵਿੱਚ ਵੀ ਲੋਕਾਂ ਨੂੰ ਸਾਰਿਆਂ ਨੂੰ ਪਸੰਦ ਆਵੇ। ਜੀ। ਕਿੱਦਾਂ ਦੀ ਲੱਗੀ ਤੁਹਾਨੂੰ ਇਹ ਕਹਾਣੀ? ਕਿਉਂਕਿ ਕਹਾਣੀ ਇੱਕ ਝੂਠੇ ਤੇ ਇੱਕ ਉਸ ਬੰਦੇ ਦੇ ਦੁਆਲੇ ਘੁੰਮਦੀ, ਜਿਹੜਾ ਹਰ ਟਾਈਮ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਝੂਠ ਲੈ ਆਉਂਦਾ, ਤੇ ਤੁਹਾਡਾ ਇੱਕ ਡਾਇਲੋਗ ਵੀ ਹੈ ਫਿਲਮ ਦੇ ਵਿੱਚ, ਟ੍ਰੇਲਰ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਤੂੰ ਇੱਕ ਕਿਸਮ ਦਾ ਝੂਠਾ ਤੇ ਮਕਾਰ ਬੰਦਾ ਆ। ਕੀ ਤੁਹਾਨੂੰ ਲੱਗਦਾ ਕਿ ਝੂਠ ਦੇ ਆਸਰੇ ਜ਼ਿੰਦਗੀ ਜਿਉਂ ਜਾ ਸਕਦੀ ਹੈ? ਤੁਹਾਡਾ ਇਸ ਬਾਰੇ ਕੀ ਕਹਿਣਾ? ਮੈਨੂੰ ਮਤਲਬ ਸਟੋਰੀ ਤੇ ਕਾਫੀ ਵਧੀਆ ਹੈਗੀ ਹੈ, ਐਂਟਰਟੇਨਿੰਗ ਹੈਗੀ ਹੈ, ਸੈਡ ਹੈ, ਰੋਮਾਂਟਿਕ ਹੈ, ਤੇ ਨਾਲ ਹੀ ਕਾਮੇਡੀ ਵੀ ਬਹੁਤ ਹੈਗੀ ਆ। ਤੇ ਝੂਠ ਇਟਸ ਵੈਰੀ ਮਤਲਬ ਝੂਠ ਤੇ ਹਰ ਕੋਈ ਬੋਲਦਾ ਆਪਣੀ ਲਾਈਫ ਦੇ ਵਿੱਚ, ਬਟ ਆਈ ਫੀਲ ਜ਼ਿਆਦਾ ਝੂਠ ਨਹੀਂ ਬੋਲਣਾ ਚਾਹੀਦਾ, ਕਿਉਂਕਿ ਕੋਈ ਵੀ ਰਿਸ਼ਤੇ ਦੀ ਸ਼ੁਰੂਆਤ ਝੂਠ ਨਾਲ ਵਧੀਆ ਨਹੀਂ ਹੁੰਦਾ ਉਹਦਾ ਐਂਡ। ਤੇ ਜੋ ਵੀ ਬੰਦੇ ਨੂੰ ਕਲੀਅਰ ਰਹਿਣਾ ਚਾਹੀਦਾ ਲਾਈਫ ਦੇ ਵਿੱਚ, ਜੇ ਉਹ ਲੌਂਗ ਟਰਮ ਲਈ ਥੋੜਾ ਝੂਠ ਜਿਹੜਾ ਕਿਸੇ ਦਾ ਨੁਕਸਾਨ ਨਾ ਕਰੇ, ਦੈਟ ਇਜ਼ ਫਾਈਨ, ਬਟ ਜ਼ਿਆਦਾ ਨਾ ਬੋਲੋ ਜਿਹੜੀ ਮਤਲਬ ਕਿਸੇ ਦੀ ਲਾਈਫ ਨਹੀਂ ਖਰਾਬ ਹੋਣੀ ਚਾਹੀਦੀ ਹੈ। ਤੇ ਝੂਠ ਓਨਾ ਹੀ ਬੋਲੋ ਜਿੰਨੀ ਦੀ ਜ਼ਰੂਰਤ ਹੈਗੀ ਆ। ਜੀ, ਤੁਹਾਡਾ ਇਸ ਪ੍ਰੋਜੈਕਟ ਦੇ ਨਾਲ, ਇਸ ਫਿਲਮ ਦੇ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ ਸੀ? ਬਸ ਉਹ ਕਹਿੰਦੇ ਨੇ ਨਾ, ਕਿਸਮਤ ਵਿੱਚ ਜੋ ਹੁੰਦਾ ਉਹ ਤੁਹਾਨੂੰ ਲੇਟ ਮਿਲੇ ਪਰ ਜਲਦੀ ਮਿਲੇ, ਪਰ ਮਿਲ ਹੀ ਜਾਂਦਾ ਹੈ, ਤੇ ਉਹ ਮਿਲ ਗਿਆ। ਤੇ ਮੈਨੂੰ ਹੋਰ ਵੀ ਫਿਲਮਾਂ ਆਫਰ ਆਈਆਂ ਸੀ, ਬਟ ਆਈ ਵਾਸ ਸਰਚਿੰਗ ਫॉर ਗੁੱਡ ਸਕ੍ਰਿਪਟ, ਤੇ ਮੈਨੂੰ ਆਪ ਹੀ ਸਕ੍ਰਿਪਟ ਬਹੁਤ ਵਧੀਆ ਲੱਗੀ ਸੀ, ਬਿਕਾਜ਼ ਆਈ ਆਲਵੇਜ਼ ਬਿਲੀਵ ਕਿ ਜਿਹੜਾ ਕੰਮ ਮੈਨੂੰ ਪਸੰਦ ਆਊਗਾ ਤਾਂ ਹੀ ਜਾ ਕੇ ਆਡੀਅנס ਨੂੰ ਪਸੰਦ ਆਊਗਾ। ਤੇ ਮੈਂ ਡੈਬਿਊ ਕਰਨਾ ਸੀ, ਤੋ ਆਈ ਵਾਸ ਫਾਈਂਡਿੰਗ ਗੁੱਡ ਸਕ੍ਰਿਪਟ, ਤੇ ਬਹੁਤ ਜ਼ਿਆਦਾ ਵਧੀਆ ਸਕ੍ਰਿਪਟ ਲੱਗੀ ਮੈਨੂੰ, ਤੇ ਆਈ ਵਾਸ ਲਾਈਕ ਓਕੇ ਆਈ ਸ਼ੁਡ ਡੂ ਇਟ, ਤੇ ਮੈਂ ਕਰ ਲਈ। ਹੁਣ ਆਡੀਅנס ਦੱਸੇਗੀ ਕਿੱਦਾਂ ਦੀ ਹੈਗੀ ਆ। ਜੀ। ਤੇ ਰਣਜੀਤ ਬਾਵਾ ਜੀ ਦੇ ਨਾਲ ਤੁਸੀਂ ਦੱਸਿਆ ਕਿ ਪਹਿਲਾਂ ਵੀ ਕੋਕਾ ਸੌਂਗ ਕੀਤਾ, ਤੇ ਸਰਬਜੀਤ ਚੀਮਾ ਜੀ ਦੇ ਨਾਲ ਤੁਸੀਂ ਰਾਰਾ ਰੀਰੀ ਰਾਰਾ, ਰੰਗ ਰਾਰਾ ਰੀਰੀ ਰਾਰਾ ਕੀਤਾ। ਇਹਨਾਂ ਦੇ ਨਾਲ ਤਾਂ ਕਾਫੀ ਵਧੀਆ ਕੈਮਿਸਟਰੀ ਰਹੀ ਹੋਣੀ ਹੈ ਸ਼ੂਟਿੰਗ ਦੇ ਦੌਰਾਨ। ਕੋਈ ਤੁਹਾਡੇ ਵਿਚਾਲੇ ਕੋਈ ਐਸੀ ਯਾਦ ਜਿਹੜੀ ਹੈ ਤੁਹਾਡੇ 3-4 ਦੇ ਨਾਲ ਜੁੜੀ ਹੋਵੇ, ਤੇ ਸਾਡੇ ਨਾਲ ਸ਼ੇਅਰ ਕਰਨਾ ਚਾਹੋ ਤੁਸੀਂ?
ਬਸ ਮਤਲਬ ਸ਼ੂਟ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਹਰ ਇੱਕ ਮੂਵਮੈਂਟ ਏਦਾਂ ਹੁੰਦਾ ਕਿ ਕਾਮੇਡੀ ਮਸਤੀ ਮਜ਼ਾਕ ਤੇ ਚੱਲਦਾ ਹੀ ਰਹਿੰਦਾ ਹੈਗਾ ਹਾਂਜੀ ਤੇ ਐਵਰੀ ਮੂਵਮੈਂਟ ਵਾਸ ਵੈਰੀ ਸਪੈਸ਼ਲ ਟੂ ਮੀ ਬਟ ਜਿੱਦਾਂ ਹੀ ਸਾਨੂੰ ਟਾਈਮ ਮਿਲਦਾ ਸੀ ਸੈੱਟ ਤੋਂ ਆਪਾਂ ਰੁਕ ਕੇ ਡਾਂਸ ਕਰਦੇ ਸੀ ਵੀਡੀਓ ਬਣਾਉਂਦੇ ਸੀ ਸਰਬਜੀਤ ਦੇ ਗਾਣੇ ਦੇ ਉੱਤੇ ਜਿਹੜੇ ਉਹਨਾਂ ਦੇ ਪੁਰਾਣੇ ਗਾਣੇ ਨੇ ਉਹਦੇ ਤੇ ਡਾਂਸ ਕਰਦੇ ਸੀ ਲਾਈਕ ਵੀ ਹੈਡ ਫਨ ਲੋਟ ਆਫ ਫਨ ਜੀ 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 ਇਸ਼ਾਨ ਜੀ ਇਸ ਫਿਲਮ ਦੇ ਡਾਇਰੈਕਟਰ ਨੇ ਤੇ ਉਹਨਾਂ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਦਾਂ ਦਾ ਰਿਹਾ ਤੁਹਾਡਾ ਹੀ ਇਜ਼ ਵੈਰੀ ਗੁੱਡ ਡਾਇਰੈਕਟਰ ਬਹੁਤ ਵਧੀਆ ਨੇ ਉਹ ਤੇ ਜੀ ਬਹੁਤ ਇਨੋਸੈਂਟ ਵੀ ਨੇ ਉਹ ਹਮ ਫਟ ਕੰਮ ਕਰਦੇ ਸੀ ਜਿੱਦਾਂ ਵੀ ਮਤਲਬ ਹੀ ਇਜ਼ ਵੈਰੀ ਗੁੱਡ ਡਾਇਰੈਕਟਰ ਹਮ ਉਹ ਸ਼ੂਟ ਵੀ ਕਰਦੇ ਸੀ ਤੇ ਪਤਾ ਨਹੀਂ ਲੱਗਦਾ ਸੀ ਸੀਨ ਹੋ ਗਿਆ ਕਿ ਨਹੀਂ ਹੋ ਗਿਆ ਪਹਿਲੀ ਫਿਲਮ ਸੀ ਤੇ ਉਹਨਾਂ ਨੇ ਬਹੁਤ ਕੰਫਰਟੇਬਲ ਕੀਤਾ ਡੋਂਟ ਵਰੀ ਪੰਜਾਬੀ ਹੋ ਜਾਊਗੀ ਡਰਨਾ ਨਹੀਂ ਉਸ ਲਾਈਕ ਓਕੇ ਠੀਕ ਹੈ ਮੈਂ ਗਲਤ ਤੇ ਨਹੀਂ ਬੋਲ ਰਹੀ ਇਸ ਲਾਈਕ ਨਹੀਂ ਨਹੀਂ ਵਧੀਆ ਹੈਗਾ ਸਭ ਗੁੱਡ ਹੈ ਲਾਈਕ ਠੀਕ ਆ ਹੀ ਇਜ਼ ਵੈਰੀ ਗੁੱਡ ਡਾਇਰੈਕਟਰ ਛੋਟੇ ਪਰਦੇ ਤੇ ਤੁਸੀਂ ਕਾਫੀ ਕੰਮ ਕੀਤਾ ਛੋਟੇ ਪਰਦੇ ਤੇ ਸੀਰੀਅਲਸ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਗਾਣਿਆਂ ਦੇ ਵਿੱਚ ਵੀ ਕੀਤਾ ਤੇ ਤੁਹਾਨੂੰ ਕੀ ਇਹਨਾਂ ਚੀਜ਼ਾਂ ਦੇ ਵਿੱਚ ਜੁਦਾ ਕੀ ਹੈ ਸੀਰੀਅਲ ਦੇ ਨਾਲ ਫਿਲਮਾਂ ਦੇ ਵਿੱਚ ਕੀ ਡਿਫਰੈਂਸ ਮਹਿਸੂਸ ਕੀਤਾ ਤੁਸੀਂ ਡਿਫਰੈਂਸ ਮੈਂ ਨਾ ਜਦੋਂ ਵੀ ਐਕਟਿੰਗ ਕਰਦੀ ਹਾਂ ਨਾ ਕੈਮਰੇ ਦੇ ਸਾਹਮਣੇ ਆ ਕੇ ਮੇਰੇ ਲਈ ਸਾਰੀ ਚੀਜ਼ਾਂ ਇੱਕ ਹੀ ਹੋ ਜਾਂਦੀਆਂ ਚਾਹੇ ਉਹ ਫਿਲਮਾਂ ਔਨ ਵੈਬ ਸੀਰੀਜ਼ ਵੀ ਹੋ ਚਾਹੇ ਉਹ ਕੁਛ ਵੀ ਹੋਵੇ ਜੀ ਤੇ ਜਸਟ ਲਾਈਕ ਕਿ ਜਦੋਂ ਵੀ ਮੈਂ ਕੈਮਰੇ ਸਾਹਮਣੇ ਆਉਂਦੀ ਮੈਂ ਸਾਰਾ ਕੁਝ ਭੁੱਲ ਜਾਂਦੀ ਹਾਂ ਮੈਂ ਉਹੀ ਰਹਿੰਦੀ ਹਾਂ ਜਿਹੜੀ ਮੈਂ ਪਰਫਾਰਮੈਂਸ ਦੇਣੀ ਹੈ ਬੈਸਟ ਗਾਣੇ ਦੇ ਵਿੱਚ ਉਹ ਵੀ ਮੈਂ ਉਦਾਂ ਹੀ ਦੇਣੀ ਹੈ ਫਿਲਮਾਂ ਦੇ ਵਿੱਚ ਵੀ ਬਸ ਮੈਨੂੰ ਐਕਟਿੰਗ ਨਾਲ ਪਿਆਰ ਆ ਤੇ ਮੈਂ ਭੁੱਲ ਜਾਂਦੀ ਹਾਂ ਬਾਕੀ ਕਿ ਵੀ ਹਾਂ ਇਹ ਡਿਫਰੈਂਸ ਆ ਉਹ ਡਿਫਰੈਂਸ ਆ ਤੇ ਟਾਈਮ ਦੇ ਨਾਲ ਸਾਰਿਆਂ ਨੂੰ ਬਦਲਣਾ ਪੈਂਦਾ ਔਰ ਅੱਜ ਕੱਲ ਵੈਸੇ ਵੀ ਮੈਨੂੰ ਏਦਾਂ ਲੱਗਦਾ ਕਿ ਮੈਂ ਸਾਰਾ ਕੁਝ ਕਰਨਾ ਚਾਹੁੰਦੀ ਕੁਝ ਨਹੀਂ ਛੱਡਣਾ ਮੈਂ ਚਾਹੇ ਉਹ ਫਿਲਮਾਂ ਹੋ ਵੈਬ ਸੀਰੀਜ਼ ਹੋ ਗਾਣੇ ਹੋ ਕੁਝ ਵੀ ਹੋ ਸਾਰਾ ਕੁਝ ਆਈ ਵਾਂਟ ਟੂ ਡੂ ਇਟ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੋਈ ਐਸੇ ਅਦਾਕਾਰ ਜਾਂ ਕੋਈ ਐਸੇ ਜਿਹੜੇ ਨੇ ਉਹ ਸਟਾਰ ਹੈਗੇ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਕੰਮ ਕਰਨ ਦੀ ਤਮੰਨਾ ਆਉਣ ਵਾਲੇ ਟਾਈਮ ਦੇ ਵਿੱਚ ਕਿ ਮੈਂ ਇਸ ਇਨਸਾਨ ਦੇ ਨਾਲ ਇਸ ਆਰਟਿਸਟ ਦੇ ਨਾਲ ਕੰਮ ਕਰਨਾ ਏਦਾਂ ਤੇ ਹੈਗੇ ਨੇ ਬਟ ਦੋ ਮੇਰੇ ਜਿਹੜੇ ਫੇਵਰੇਟ ਨੇ ਜਿਨ੍ਹਾਂ ਦੇ ਨਾਲ ਮੈਨੂੰ ਕੰਮ ਕਰਨਾ ਹੈਗਾ ਉਹ ਨੇ ਦਿਲਜੀਤ ਦੋਸਾਂਝ ਜੀ ਐਂਡ ਐਮਿਰੇਟ ਜੀ ਉਹਨਾਂ ਦੇ ਨਾਲ ਤੁਹਾਡੀ ਦਿਲੀ ਤੇ ਇੱਛਾ ਹੈ ਕਿ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਤੁਹਾਨੂੰ ਮਿਲੇ ਤਾਂ ਤੁਸੀਂ ਜੀ ਜੀ ਤੇ ਉਹ ਜੀ ਉਹਨਾਂ ਜੀ ਦੀਆਂ ਕਿਹੜੀਆਂ ਫਿਲਮਾਂ ਤੁਸੀਂ ਦੇਖੀਆਂ ਨੇ ਇਸ ਪ੍ਰੋਜੈਕਟ ਦੇ ਨਾਲ ਜੁੜਨ ਤੋਂ ਪਹਿਲਾਂ ਜਾਂ ਕਿਹੜੀਆਂ ਫਿਲਮਾਂ ਨੇ ਜਾਂ ਕਿਹੜੇ ਚੀਜ਼ਾਂ ਨੇ ਤੁਹਾਨੂੰ ਇੰਪ੍ਰੈਸ ਕੀਤਾ ਮਤਲਬ ਉਹ ਦਿਲਜੀਤ ਜੀ ਦੀ ਔਰ ਐਮੀ ਜੀ ਦੀ ਮਤਲਬ ਏਦਾਂ ਕੋਈ ਨਾ ਹੋਊਗਾ ਜਿੰਨੇ ਨੇ ਫਿਲਮ ਨਹੀਂ ਦੇਖੀ ਹੋਗੀ ਜੱਟ ਹਮ ਐਂਡ ਜੂਲੀਅਟ ਐਂਡ ਆਲ ਹਮ ਹਮ ਕਿਸਮਤ ਸਾਰੀਆਂ ਹੀ ਦੇਖੀਆਂ ਨੇ ਐਂਡ ਦੇ ਆਰ ਵੈਰੀ ਗੁੱਡ ਐਕਟਰ ਐਂਡ ਵੈਰੀ ਗੁੱਡ ਐਕਟਰ ਆਈ ਮੀਨ ਉਹਨਾਂ ਦੀ ਸਾਰੀਆਂ ਫਿਲਮਾਂ ਬਹੁਤ ਵਧੀਆ ਹੁੰਦੀਆਂ ਨੇ ਕਾਮੇਡੀ ਹੁੰਦੀ ਹੈ ਮਸਤੀ ਹੁੰਦੀ ਹੈ ਫੈਮਿਲੀ ਡਰਾਮਾ ਹੁੰਦਾ ਹੈ ਐਵਰੀਥਿੰਗ ਜੀ ਇਜ਼ ਦੇयर ਸੋ ਏਦਾਂ ਮੈਂ ਇੱਕ ਪਿਕ ਕਰਕੇ ਉਹ ਨਹੀਂ ਕਰ ਸਕਦੀ ਬਟ ਐਵਰੀ ਫਿਲਮ ਆਰ ਵੈਰੀ ਗੁੱਡ ਜੀ ਐਂਡ ਜੀ ਐਕਟਰ ਦੇ ਬੋਥ ਆਰ ਵੈਰੀ ਗੁੱਡ ਐਕਟਰ ਹਾਂ ਫਿਲਮ 2 ਜੂਨ ਨੂੰ ਰਿਲੀਜ਼ ਹੋ ਰਹੀ ਹੈ ਤੇ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਆਡੀਅנס ਨੂੰ ਕੋਈ ਸੁਨੇਹਾ ਕੋਈ ਅਪੀਲ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਮੈਂ ਬਸ ਆਡੀਅנס ਨੂੰ ਇਹੀ ਕਹਿਣਾ ਚਾਹੂੰਗੀ ਕਿ 2 ਜੂਨ ਨੂੰ ਸਾਡੀ ਫਿਲਮ ਆ ਰਹੀ ਹੈ ਲੈਂਬਰਗਿਨੀ ਤੇ ਇਹ ਐਂਟਰਟੇਨਿੰਗ ਰੋਮਾਂਟਿਕ ਸੈਡ ਫੈਮਿਲੀ ਡਰਾਮਾ ਸਾਰਾ ਕੁਝ ਹੈ ਇਸ ਫਿਲਮ ਦੇ ਵਿੱਚ ਤੇ ਆਪਣੀ ਬਿਜ਼ੀ ਲਾਈਫ ਦੇ ਵਿੱਚ 2 ਘੰਟੇ ਕੱਢ ਕੇ ਇਹਨਾਂ ਨੂੰ ਜਾਣਾ ਚਾਹੀਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਐਂਟਰਟੇਨਮੈਂਟ ਵੀ ਬਹੁਤ ਜ਼ਰੂਰੀ ਹੈਗਾ ਆ ਜੀ ਐਂਡ 2 ਘੰਟੇ ਲਈ ਥੋੜਾ ਖੁਸ਼ ਥੋੜਾ ਸੈਡ ਥੋੜਾ ਹੈਪੀ ਥੋੜੇ ਉਹ ਜਾਣਾ ਚਾਹੀਦਾ ਉਹਨਾਂ ਨੂੰ ਫਿਲਮ ਦੇਖਣ ਲਈ ਬਿਕਾਜ਼ ਦਿਸ ਫਿਲਮ ਇਜ਼ ਰੀਅਲੀ ਗੁੱਡ ਇਹ ਮੇਰੀ ਫਿਲਮ ਹੈ ਇਸ ਲਈ ਨਹੀਂ ਕਹਿ ਰਹੀ ਕਿਉਂਕਿ ਮੈਨੂੰ ਜੋ ਪਸੰਦ ਆ ਮੇਰੀ ਆਡੀਅנס ਨੂੰ ਜੋ ਪਸੰਦ ਹੈ ਮੈਂ ਉਹੀ ਕਰਦੀ ਹਾਂ ਤੇ ਦਿਸ ਫਿਲਮ ਇਜ਼ ਰੀਅਲੀ ਨਾਈਸ ਜਸਟ ਦੈਟ 2 ਜੂਨ ਨੂੰ ਜਾਓ ਲੈਂਬਰਗਿਨੀ ਦੇਖੋ ਪੂਰੀ ਫੈਮਿਲੀ ਦੇ ਨਾਲ ਥੈਂਕ ਯੂ ਬਹੁਤ ਬਹੁਤ ਧੰਨਵਾਦ ਮਾਹਿਰਾ ਸ਼ਰਮਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਜੀ ਜੀ ਪ੍ਰੋਗਰਾਮ ਦੇ ਵਿੱਚ ਆਪਣਾ ਜੁੜੇ ਸਨ ਮਾਹਿਰਾ ਸ਼ਰਮਾ ਜੀ ਜਿਨ੍ਹਾਂ ਦੀ ਫਿਲਮ ਆ ਰਹੀ ਹੈ ਲੈਂਬਰਗਿਨੀ 2 ਜੂਨ ਨੂੰ ਤੇ ਫਿਲਮ ਬਾਬਤ ਉਹਨਾਂ ਨੇ ਕਾਫੀ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ